अच्छा दोस्तों, मैं औरंगजेब बेग इस ਵੇਲੇ मैं खड़ा वा पसरूर गुरुद्वारा साहब मंजी साहब गुरुद्वारा है। ਇਹ ਬੇਰੀਆਂ ਜਿਹੜੀਆਂ ਹੈਗੀਆਂ ਨੇ ਚੁਇੰਡੇ ਫਾਟਕ ਦੇ ਕੋਲ, ਬੜਾ ਇਤਿਹਾਸਿਕ ਗੁਰਦੁਆਰਾ, ਪੁਰਾਣੀ ਬਾਬਾ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਹੈਗੀ, ਕਿਉਂਕਿ ਉਹਨਾਂ ਨੇ ਇੱਥੇ ਜਦੋਂ ਜੰਮੂ ਤੋਂ ਵਾਪਸ ਕਰਤਾਰਪੁਰ ਸਾਹਿਬ ਨੂੰ ਜਾ ਰਹੇ ਸਨ ਤੇ ਕਿਹਾ ਜਾਂਦਾ ਹੈ, ਜਿਹੜਾ ਤਰੀਖ 'ਚ ਲਿਖਿਆ ਕਿ ਇੱਥੇ ਵੀ ਉਹਨਾਂ ਕਿਆਮ ਕੀਤਾ ਸੀ, ਇੱਕ ਬੇਰੀ ਦਾ ਪੌਦਾ ਸੀ ਉਹ ਵੀ ਲਾਇਆ ਸੀ ਔਰ ਇੱਥੇ ਉਹਨਾਂ ਨੇ ਕਿਆਮ ਹੀ ਕੀਤਾ ਸੀ। ਉਦੋਂ ਫਿਰ ਇੱਥੇ ਇਹ ਗੁਰਦੁਆਰਾ ਤਾਰੀਖੀ ਬਣਾਇਆ ਗਿਆ, ਅੱਜ ਵੀ ਇਹ ਮੌਜੂਦ ਹੈਗਾ ਏ। ਇਸ ਗੁਰਦੁਆਰੇ ਦੀ ਜਗ੍ਹਾ ਵੀ ਫਿਰ ਜਿਹੜੀ ਹੈ ਨਾ, ਤੁਹਾਨੂੰ ਪਤਾ ਹੈ ਕਿ ਜਿੱਥੇ ਵੀ ਗੁਰਦੁਆਰੇ ਬਣਾਏ ਜਾਂਦੇ ਸਨ ਉਹਦੇ ਨਾਂ ਬਹੁਤ ਸਾਰੀ ਜਗ੍ਹਾ ਰਕਬਾ ਵੀ ਲਾਇਆ ਜਾਂਦਾ ਹੁੰਦਾ ਸੀ। ਇਸ ਗੁਰਦੁਆਰਾ ਸਾਹਿਬ ਦੇ ਨਾਂ ਵੀ ਰਕਬਾ ਮੌਜੂਦ ਹੈ। ਬੇਰੀਆਂ ਸਾਰੀਆਂ ਜਿਹੜਾ ਏਰੀਆ ਹੈ ਇਹ ਇਸ ਗੁਰਦੁਆਰਾ ਸਾਹਿਬ ਦੇ ਨਾਂ ਹੈ, ਇਹ ਕਿਸੇ ਹੋਰ ਦੀ ਮਲਕੀਅਤ ਨਹੀਂ, ਨਾ ਗੌਰਮੈਂਟ ਦੀ ਮਲਕੀਅਤ ਹੈ, ਨਾ ਇਹ ਕਿਸੇ ਪ੍ਰਾਈਵੇਟ ਬੰਦੇ ਦੀ ਮਲਕੀਅਤ ਹੈ। ਇਹ ਮਤਰੂਕਾ ਵਕਫ ਮਲਾਕ ਸਾਡੇ ਜਿਹੜੇ ਸਿੱਖ ਕਮਿਊਨਿਟੀ ਪਾਕਿਸਤਾਨ 'ਚ ਰਹਿਣ ਵਾਲੀ ਉਹਨਾਂ ਦੇ ਅੰਡਰ ਹੈ। ਤੇ ਇਸ ਵੇਲੇ ਅਸੀਂ ਇੱਥੇ ਖੜੇ ਹਾਂ, ਸਾਡੇ ਨਾਲ ਸਿੱਖ ਭਰਾ ਸਾਡੇ ਇਹ ਆਏ ਨੇ ਔਰ ਪਤਾ ਚੱਲਿਆ ਸੀ ਇੱਥੇ ਅਸੀਂ ਵੀ ਦੇਖਿਆ ਹੈ ਕਿ ਇੱਕ ਪ੍ਰੋਜੈਕਟ ਤਹਿਸੀਲ ਪਸਰੂਰ ਦੇ ਵਿੱਚ ਜਿਹੜਾ ਇੱਕ ਸ਼ੁਰੂ ਹੋਇਆ, ਜਿਹਦੇ ਨਾਲ ਇੱਥੇ ਤਰੱਕਿਆਤੀ ਕੰਮ ਹੋਣੇ ਨੇ ਤੇ ਇੱਥੇ ਹੋਣ ਲੱਗਾ ਸੀ ਇੱਕ ਡਿਸਪੋਜ਼ਲ ਬਣਾਉਣ ਲੱਗੇ ਸਨ ਪਾਣੀ ਦੀ ਵਾਸਤੇ, ਜਿਹੜਾ ਤੁਸੀਂ ਇਹ ਕਹਿ ਲਓ ਕਿ ਭਾਵੇਂ ਉਹ ਗੰਦਾ ਪਾਣੀ ਸੀ ਜੋ ਵੀ ਸੀ, ਇਹ ਬਣਾਉਣ ਲੱਗੇ ਸਨ। ਇੱਥੇ ਇੱਕ ਸਾਈਡ ਤੇ ਸਰੋਵਰ ਬਣਿਆ ਤਾਂ ਜਿਹੜਾ ਕੋਈ ਪੁਰਾਣਾ ਸੀੜੀਆਂ ਵਾਲਾ ਪੱਕਾ ਤਲਾਬ ਹੁੰਦਾ ਸੀ, ਔਰ ਦੂਸਰੀ ਸਾਈਡ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੜੀ ਆਲੀਸ਼ਾਨ ਔਰ ਛੋਟੀ ਇੱਟ ਨਾਲ ਬਣੀ, ਜਿਸ ਤਰ੍ਹਾਂ ਕਿਲੇ ਦੀ ਇਮਾਰਤ ਹੁੰਦੀ ਹੈ, ਉਸ ਇਨਫਰਾਸਟ੍ਰਕਚਰ ਦਾ ਇਹ ਗੁਰਦੁਆਰਾ ਸਾਹਿਬ ਹੈ। ਤੇ ਹੁਣ ਇਹ ਜਿਹੜੀ ਜਦੋਂ ਸਾਡੇ ਸਿੱਖ ਭਰਾਵਾਂ ਨੂੰ ਪਤਾ ਚੱਲਿਆ ਕਿ ਇੱਥੇ ਸਾਡੀ ਜਗ੍ਹਾ ਜਿਹੜੀ ਹੈ, ਮਤਲਬ ਸਾਡੀ ਕਮਿਊਨਿਟੀ ਦੀ, ਸਾਡੇ ਗੁਰਦੁਆਰਾ ਸਾਹਿਬ ਦੀ, ਉੱਥੇ ਇਹ ਇੱਕ ਕੰਮ ਹੋਣ ਲੱਗਾ ਹੈ, ਕਿਉਂਕਿ ਇੱਥੇ ਪਹਿਲੇ ਵੀ ਮਹਿਕਮਾ ਜ਼ਰਾਅਤ ਦਾ ਦਫ਼ਤਰ ਹੈ ਔਰ ਉਹ ਵੀ ਜਿਹੜਾ ਨਾ ਮਹਿਕਮਾ ਜ਼ਰਾਅਤ ਦੀ ਜ਼ਮੀਨ ਨਹੀਂ, ਤੇ ਇਹ ਜਿਹੜਾ ਬਣਨ ਲੱਗਾ ਸੀ ਇੱਥੇ ਡਿਸਪੋਜ਼ਲ, ਉਹ ਜਦੋਂ ਫਿਰ ਸਿੱਖ ਕਮਿਊਨਿਟੀ ਜਿਹੜੀ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਉਹਨਾਂ ਨੂੰ ਪਤਾ ਚੱਲਿਆ ਤੇ ਉਹਨਾਂ ਨੇ DC ਸਾਹਿਬਾਂ ਨਾਲ ਵੀ ਅਪਰੋਚ ਕੀਤਾ ਔਰ ਉਹਦੇ ਬਾਅਦ ਫਿਰ ਜਿਹੜੀ ਸਾਡੀ ਇਤਲਾਹ ਹੈ, ਇੱਥੇ ਕੰਮ ਜਿਹੜਾ ਨਾ ਉਹ ਰੁਕ ਗਿਆ ਹੈ, ਕਿਉਂਕਿ ਇਹ ਬੇਸਿਕਲੀ ਜਦੋਂ ਸਿੱਖ ਕਮਿਊਨਿਟੀ ਹੀ ਨਹੀਂ ਚਾਹੁੰਦੀ ਕਿ ਸਾਡੀ ਜਿਹੜੀ ਪਾਕ ਧਰਤੀ ਹੈ ਜਿਹੜੀ ਇੱਥੇ ਕੋਈ ਕੰਮ ਹੋ ਸਕੇ ਤੇ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ। ਤੇ ਅਸੀਂ ਮੁਕਤਸਰ ਜਸਕਰਨ ਭਾਜੀ ਨੇ ਇਹ ਸਿਆਲਕੋਟ ਤੋਂ ਆਏ ਨੇ, ਇਹਨਾਂ ਨਾਲ ਗੱਲ ਕਰਨੇ। ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਸਭ ਤੋਂ ਪਹਿਲੇ ਤਾਂ ਇਹ ਕਹਿਣਾ ਚਾਹੁੰਦਾ ਕਿ ਕੱਲ ਸਾਨੂੰ ਪਹਿਲੇ ਤਾਂ ਪਤਾ ਨਹੀਂ ਕੋਈ ਸੀਗਾ, ਲੇਕਿਨ ਕੱਲ ਸਾਨੂੰ ਲਾਹੌਰ ਦੇ ਵਿੱਚ ਜਿਸ ਟਾਈਮ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਸ਼ਹੀਦੀ ਦਿਨ ਸੀਗਾ, ਉੱਥੇ ਸਾਨੂੰ ਪਤਾ ਲੱਗਾ ਤੇ ਅਸੀਂ ਕੱਲ ਉਸ ਤੋਂ ਬਾਅਦ ਸਿੱਧੇ ਅਸੀਂ DC ਸਾਹਿਬਾ ਕੋਲ ਗਏ। ਜਦੋਂ DC ਸਾਹਿਬਾ ਕੋਲ ਗਏ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਸੀਗਾ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਾ। ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ। ਉਹਨੇ ਕਿਹਾ ਜੀ ਅਸੀਂ ਜਿਹੜਾ ਕੰਮ ਸੀ ਅਸੀਂ ਰੁਕਵਾ ਦਿੰਦੇ ਇਹਨੂੰ, ਅਸੀਂ ਕੰਮ ਨਹੀਂ ਉੱਥੇ ਕਰਾਂਗੇ ਜੇ ਅਗਰ ਗੁਰਦੁਆਰਾ ਸਾਹਿਬ ਦੀ ਜਗ੍ਹਾ। ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਇਤਿਹਾਸਕ ਗੁਰਦੁਆਰਾ ਵਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ ਗੁਰਦੁਆਰਾ ਵਾ ਇਹ, ਤੇ ਇਸ ਗੁਰਦੁਆਰਾ ਸਾਹਿਬ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਇਹਨੂੰ ਦੁਬਾਰਾ ਤਮੀਰ ਕਰਾਵਾਂਗੇ ਜਿੰਨਾ ਵੀ ਹੈਗਾ, ਕਿਉਂਕਿ ਕਾਫੀ ਸਾਰਾ ਰਕਬਾ ਵਾ ਤੁਸੀਂ ਦੇਖਦੇ ਆ, ਔਰ ਜਿਹੜਾ ਉਹ ਕੰਮ ਵੀ ਆ ਉਹ ਰੁਕ ਗਿਆ ਵਾ। ਅਸੀਂ ਇੱਕ ਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ DC ਸਾਹਿਬਾਂ ਦਾ ਕਿ ਉਹਨਾਂ ਨੇ ਜਿਹੜਾ ਹੈਗਾ ਫੌਰੀ ਐਕਸ਼ਨ ਲੈ ਕੇ ਇਹਨੂੰ ਕੰਮ ਨੂੰ ਰੁਕਵਾਇਆ, ਔਰ ਅੱਗੇ ਤੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਕਮ ਸੇ ਕਮ ਪੂਰੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਜਗ੍ਹਾ ਜਿਹੜੀ ਹੈ ਬਾਗਜ਼ਾਰ ਕਰਵਾ ਕੇ ਦਿੱਤੀ ਜਾਵੇ। ਔਰ ਸਾਡੇ ਸਰਦਾਰ ਮੇਰ ਸਿੰਘ ਅਰੋੜਾ ਭਾਈ ਨੇ ਸਾਡੇ, ਉਹ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਕੰਮ ਕਰ ਰਹੇ ਨੇ, ਕਿਉਂਕਿ 50 ਗੁਰਦੁਆਰਾ ਸਾਹਿਬ ਦਾ CM ਪੰਜਾਬ ਉਹਨਾਂ ਨੇ ਕਿਹਾ ਵਾ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਸਿੱਖ ਕਮਿਊਨਿਟੀ ਨੂੰ ਕਿਹਾ ਵਾ ਕਿ ਮੈਂ 50 ਗੁਰਦੁਆਰਾ ਸਾਹਿਬ ਦੇ ਜਿਹੜੇ ਹੈਗੇ ਤੁਹਾਨੂੰ ਇੱਕ ਗਿਫਟ ਦੇਵਾਂਗੀ, ਇੱਕ ਤੋਹਫਾ ਦੇਵਾਂਗੀ 50 ਗੁਰਦੁਆਰਾ ਸਾਹਿਬ ਦੀ ਰੈਨੋਵੇਟ ਕਰਕੇ। ਤੇ ਉਹਦੇ ਵਿੱਚ 17 ਜਿਹੜੇ ਗੁਰਦੁਆਰੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5-6 ਮਹੀਨੇ ਦੇ ਵਿੱਚ ਜਿਹੜੇ ਹੋ ਜਾਣਗੇ। ਉਸ ਤੋਂ ਬਾਅਦ ਜਿਹੜੇ ਬਕਾਇਆ ਬਚਣਗੇ ਉਹ ਅਗਲੇ ਜਿਹੜਾ ਬਜਟ ਆਏਗਾ ਉਹਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਬਣਨਗੇ। ਤੇ ਔਰ ਅਸੀਂ ਕਿਉਂਕਿ ਜਿਹੜਾ ਹੈਗਾ ਗੁਰਦੁਆਰਾ ਮੰਜੀ ਸਾਹਿਬ, ਔਰ ਮੇਰਾ ਖਿਆਲ ਕਹਿੰਦਾ ਕਿ ਜਿਹੜਾ ਅਗਲਾ ਬਜਟ ਆਏਗਾ ਉਹਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਪੈ ਜਾਏਗਾ। ਤੇ ਇਹਦੇ ਨਾਲ ਸਾਡੇ ਜਿਹੜੇ ਇੱਥੇ ਲੋਕ ਰਹਿੰਦੇ ਨੇ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਹਰ ਜਗ੍ਹਾ ਤੇ ਪਹੁੰਚੇ ਹੋ ਜਿੱਥੇ ਗੁਰੂ ਘਰ ਆ, ਜਿੱਥੇ ਮੰਦਿਰ ਆ, ਜਿੱਥੇ ਕੋਈ ਪੁਰਾਣੀਆਂ ਹਿਸਟਰੀ ਆ, ਉੱਥੇ ਪਹੁੰਚ ਕੇ ਉਹਦੀ ਜਿਹੜਾ ਹੈਗਾ ਉਹਨੂੰ ਉਜਾਗਰ ਕਰਦੇ ਹੋ, ਉਹਨੂੰ ਦੁਨੀਆ ਨੂੰ ਦੱਸਦੇ ਆ। ਤੇ ਔਰ ਇਹਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਪਸਰੂਰ ਦੇ ਵਿੱਚ, ਅਸੀਂ ਤਾਂ ਕਹਾਂਗੇ ਸਾਡੇ ਨਾਲ ਬਹੁਤਾ ਤੁਹਾਡਾ, ਤੁਸੀਂ ਹਿਸਟਰੀ ਨਾਲ ਜੁੜੇ ਹੋ, ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਇਹ ਚੀਜ਼ ਨੂੰ ਜਿੰਨੇ ਵੀ ਪਸਰੂਰ ਦੇ ਲੋਕ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇਤਿਹਾਸਕ ਜਿਹੜੀ ਚੀਜ਼ ਆ ਉਹਨੂੰ ਆਪਣਾ ਜਿਹੜਾ ਹੈਗਾ ਵਾ ਇਤਿਹਾਸ ਨੂੰ ਉਹਨੂੰ ਮਿਟਾਉਣਾ ਨਹੀਂ ਚਾਹੀਦਾ, ਉਹਨੂੰ ਯਾਦ ਰੱਖਣਾ ਚਾਹੀਦਾ। ਦੋਸਤੋ ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ
ਕਿ ਕਿਸੇ ਦਾ ਕੋਈ ਧਰਮ ਜਿਹੜਾ ਨਾ, ਕਿਸੇ ਦਾ ਵੀ ਧਰਮ ਉਹ ਇਹ ਨਹੀਂ ਆਂਦਾ ਕਿ ਦੂਸਰੇ ਧਰਮ ਤੇ ਚੜ੍ਹਾਈ ਕਰ ਦਿਓ ਜਾਂ ਉਹਨਾਂ ਦੀ ਜਗ੍ਹਾ ਤੇ ਕਬਜ਼ੇ ਕਰ ਲਓ, ਕੋਈ ਵੀ ਨਹੀਂ ਕਹਿੰਦਾ, ਠੀਕ ਹੈ ਨਾ। ਅੱਲਾ ਦਾ ਸ਼ੁਕਰ ਹੈ ਪਸਰੂਰ ਦੇ ਜੀ ਬੜੇ ਅੱਛੇ ਲੋਕ ਹੈਗੇ ਨੇ ਔਰ ਕੋਈ ਐਡੀ ਕੋਈ ਕਬਜ਼ਾ ਗਰੁੱਪ ਨਹੀਂ ਹੈਗਾ। ਵੇਖਿਆ ਨਾ, ਉਹਨਾਂ ਨੇ ਕਿਹਾ ਕਿ ਅਸੀਂ ਬੜੇ ਆਰਾਮ ਨਾਲ ਡੀਸੀ ਸਾਹਿਬਾਂ ਨੂੰ ਕਿਹਾ, ਉਹਨਾਂ ਕਿਹਾ ਜੀ ਕੋਈ ਮਸਲਾ ਨਹੀਂ, ਅਗਰ ਇਹ ਸਿੱਖ ਕਮਿਊਨਿਟੀ ਦੀ ਜਗ੍ਹਾ ਹੈ, ਇਤਿਹਾਸਕ ਗੁਰਦੁਆਰੇ ਦੀ ਜਗ੍ਹਾ ਹੈ ਤੇ ਇੱਥੇ ਕੰਮ ਰੋਕ ਦਿੰਦੇ ਆ, ਹਰ ਮਸਲੇ ਦਾ ਹੱਲ ਹੈਗਾ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਇੱਥੇ ਡਿਸਪੋਜ਼ਲ ਨਹੀਂ ਬਣੇਗਾ ਤਾਂ ਦੁਨੀਆ ਦੀ ਕਿਸੇ ਜਗ੍ਹਾ ਤੇ ਬਣ ਹੀ ਨਹੀਂ ਸਕਦਾ, ਉਹ ਕਿਸੇ ਹੋਰ ਜਗ੍ਹਾ ਤੇ ਬਣ ਜਾਏਗਾ। ਲੇਕਿਨ ਇਹ ਜਿੱਥੇ ਅਕਸਰ ਇੱਥੇ ਯਾਤਰੀ ਵੀ ਆਉਂਦੇ ਨੇ, ਅਸੀਂ ਦੇਖਿਆ ਬਾਹਰ ਦੇ ਮੁਲਕਾਂ 'ਚ ਜਦੋਂ ਯਾਤਰੀ ਆਉਂਦੇ ਨਾ, ਪੂਰੀ ਦੁਨੀਆ ਤੋਂ ਜਿਹੜੇ ਹੈਗੇ ਯਾਤਰੀ ਇੱਥੇ ਆਉਂਦੇ ਆ, ਅਗਰ ਜਦੋਂ ਇੱਥੇ ਆਣਗੇ ਤੇ ਉਹਨਾਂ ਦੇ ਸਾਹਮਣੇ ਇੱਕ ਗੰਦੇ ਨਾਲੇ, ਜਿਹੜੇ ਗੰਦੇ ਨਾਲੇ ਇੱਥੇ ਵਗਦੇ ਹੋਣਗੇ, ਇੱਥੇ ਖੂਹ ਹੋਏਗਾ, ਪਾਣੀ ਹੋਏਗਾ, ਤੇ ਉਹ ਇੱਕ ਜਿਹੜੀ ਹੈ ਨਾ, ਉਹ ਸਾਡੀ ਇੱਕ ਰੈਪੂਟੇਸ਼ਨ ਜਿਹੜੀ ਇੱਕ ਬਹੁਤ ਮਾੜੀ ਜੀ ਬਹੁਤ ਮਾੜੀ ਜਾਏਗੀ, ਬਹੁਤ ਮਾੜੀ ਜਾਏਗੀ। ਤੇ ਉਹ ਜਿਹੜਾ ਡੀਸੀ ਸਾਹਿਬ ਨੇ ਉਹਨਾਂ ਨੂੰ ਕਹਿਤਾ ਸੀ, ਉਹਨਾਂ ਨੇ ਉਸੇ ਟਾਈਮ ਰੋਕਤਾ ਤੇ ਔਰ ਇਹ ਦੀ ਜਗ੍ਹਾ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਗੇ ਉਹ। ਬਿਲਕੁਲ ਜਗ੍ਹਾ ਬਣੀ ਬਹੁਤ ਸਾਰੀ ਹੈ। ਤੇ ਦੋਸਤੋ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਕੱਠ ਜੋੜ ਵਾਲੀ ਵੀਡੀਓ ਬਣਾਈਏ, ਨਫ਼ਰਤਾਂ ਨਾ ਪੈਦਾ ਕਰੀਏ, ਅਸੀਂ ਪਿਆਰ ਮੁਹੱਬਤ ਵਾਲੀ ਵੀਡੀਓ ਬਣਾਈਏ, ਗੱਲਬਾਤ ਨਾਲ ਜਿਹੜੀਆਂ ਮਸਲੇ ਮਸਾਇਲ ਹੱਲ ਹੋ ਸਕਦੇ ਨੇ ਉਹਨੂੰ ਤਰਜੀਹ ਦਈਏ। ਕੋਈ ਦੁਨੀਆ ਦਾ ਮਸਲਾ ਐਸਾ ਨਹੀਂ ਹੈਗਾ ਜਿਹੜਾ ਹੱਲ ਨਹੀਂ ਹੋ ਸਕਦਾ। ਤੇ ਇਹ ਜਨਾਬ ਅਸੀਂ ਅੱਜ ਇੱਥੇ ਆਏ ਆ, ਸਾਡੇ ਸਰਦਾਰ ਭਰਾ ਵੀ ਇੱਥੇ ਮੌਜੂਦ ਹੈਗੇ ਨੇ ਔਰ ਅਸੀਂ ਇਹਨੂੰ ਇਸੇ ਲਈ ਬਣਾਈਏ, ਵੀਡੀਓ ਵੀ ਬਣਾਈਏ ਕਿ ਜੀ ਇੱਕ ਲੋਕਾਂ ਨੂੰ ਪਤਾ ਚੱਲ ਸਕੇ। ਕੱਲ ਨੂੰ ਲੋਕਾਂ ਨੇ ਕਹਿਣਾ ਕਿ ਪਤਾ ਨਹੀਂ ਕੀ ਬਣਿਆ ਏ, ਇੱਥੇ ਕੰਮ ਸ਼ੁਰੂ ਹੋਣ ਲੱਗਾ ਸੀ, ਕਿਉਂ ਨਹੀਂ ਹੋਇਆ? ਕਿਉਂਕਿ ਬਹੁਤ ਸਾਰੇ ਐਸੇ ਲੋਕ ਜਾਣਦੇ ਹੀ ਨਹੀਂ ਪਸਰੂਰ ਚ ਰਹਿਣ ਵਾਲੇ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਨਾ, ਇਹ ਕਿਸੇ ਆਮ ਬੰਦੇ ਦੀ ਨਹੀਂ ਹੈਗੀ, ਇਹ ਗਵਰਨਮੈਂਟ ਦੀ ਨਹੀਂ, ਇਹ ਗੁਰਦੁਆਰਾ ਸਾਹਿਬ ਦੇ ਨਾਂ ਲੱਗੀ ਹੈ ਕਾਗਜ਼ਾਂ 'ਚ, ਅੱਜ ਵੀ ਇਹਨਾਂ ਦੀ ਜਗ੍ਹਾ ਹੈਗੀ ਹੈ। ਤੁਸੀਂ ਦਿਖਾ ਸਕਦੇ ਹੋ ਇੱਧਰ ਨੂੰ ਕਾਫੀ ਸਾਰੀ ਜਗ੍ਹਾ, ਤੁਸੀਂ ਪਿੱਛੇ ਦੇਖ ਲਓ, ਇਸ ਸਾਈਡ ਤੇ ਵੀ ਬੇਰੀਆਂ ਲੱਗੀਆਂ, ਸਾਰੇ ਆਲੇ ਦੁਆਲੇ ਜਿੰਨੀ ਵੀ ਆ ਉਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਾ। ਬਿਲਕੁਲ। ਔਰ ਇਹ ਮੈਨੂੰ ਤੇ ਲੱਗਦਾ ਵੀ ਕਾਫੀ ਸਾਰੇ ਜਿਹੜੀ ਹੈਗੇ ਇੱਥੇ ਘਰ-ਘੂਰ ਵੀ ਸਾਈਡਾਂ ਤੇ ਬਣ ਗਏ ਨੇ, ਲੇਕਿਨ ਜਿੰਨੀ ਵੀ ਹੈਗੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਜਗ੍ਹਾ ਬਚੀ ਆ, ਅਸੀਂ ਇਹਨੂੰ ਹੀ ਦੁਬਾਰਾ ਜਿਹੜਾ ਹੈਗਾ ਰੈਨੋਵੇਟ ਕਰਕੇ ਔਰ ਇਸ ਜਗ੍ਹਾ ਤੇ ਇੱਕ ਸ਼ਾਨਦਾਰ ਗੁਰਦੁਆਰਾ ਬਣਾਵਾਂਗੇ। ਔਰ ਜਿਹੜੀ ਪੂਰੀ ਦੁਨੀਆ ਤੋਂ ਸੰਗਤਾਂ ਇੱਥੇ ਆਣਗੀਆਂ ਤੇ ਉਹ ਇੱਥੇ ਲਾਜ਼ਮੀ ਆ ਕੇ ਦਰਸ਼ਨ ਕਰਕੇ ਜਾਇਆ ਕਰਨਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੇ ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਤੇ ਤੁਸੀਂ ਜਿਹੜਾ ਨਾ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਜਿਹੜੀ ਇਸ ਤਰ੍ਹਾਂ ਪਿਆਰ ਮੁਹੱਬਤ ਵਾਲੀਆਂ, ਅਮਨ ਭਾਈਚਾਰੇ ਵਾਲੀਆਂ ਵੀਡੀਓ ਹੁੰਦੀਆਂ ਉਹਨਾਂ ਨੂੰ ਸਪੋਰਟ ਕਰਿਆ ਕਰੋ। ਅੱਲਾ ਹਾਫਿਜ਼, ਰੱਬ ਰਾਖਾ।